ਅੱਛਾ, ਕੁੰਡੀ ਹਟਾਓ ਮੁਹਿੰਮ ਦੇ ਵਿੱਚ ਪਿੰਡਾਂ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਜੀ, ਕੁੰਡੀ ਹਟਾਓ ਮੁਹਿੰਮ ਦਾ, ਕੀ ਇਹ ਸੱਚ ਹੈ? ਦੇਖੋ, ਜੇ ਦੇਖਿਆ ਜਾਵੇ ਤਾਂ ਜਦੋਂ ਇਲੈਕਸ਼ਨਾਂ ਸੀਗੀਆਂ ਪਿਛਲੀਆਂ ਜਾਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਸੁਖਬੀਰ ਬਾਦਲ ਹੋਰੀ ਕਈ ਥਾਵਾਂ ਦੇ ਉੱਤੇ ਇਹ ਗੱਲ ਕਹਿੰਦੇ ਸੀਗੇ ਜੀ। ਵੀ ਜਦੋਂ ਅਕਾਲੀ ਭਾਜਪਾ ਰਾਜ ਸੀਗਾ ਉਸ ਵੇਲੇ ਤੁਹਾਨੂੰ ਕੋਈ ਕੁੰਡੀ ਪਾਉਣ ਤੋਂ ਤਾਂ ਨਹੀਂ ਨਾ ਰੋਕਦਾ ਸੀਗਾ। ਔਰ ਨਾਲ ਦੀ ਨਾਲ ਇਹ ਵੀ ਕਹਿੰਦੇ ਸੀਗੇ ਕਿ ਜੇ ਸਾਡਾ ਰਾਜ ਆ ਗਿਆ ਤੇ ਫਿਕਰ ਨਾ ਕਰੋ, ਮੁੜ ਕੇ ਤੁਹਾਨੂੰ ਕੁੰਡੀ ਪਾਉਣ ਤੋਂ ਕੋਈ ਨਹੀਂ ਰੋਕਦਾ, ਜਿਵੇਂ ਮਰਜ਼ੀ ਕੁੰਡੀ ਪਾਇਓ। ਉਹ ਤਾਂ ਇਹ ਵੀ ਕਹਿੰਦੇ ਸੀਗੇ ਕਿ ਤੁਹਾਨੂੰ ਕਿਸੇ ਮੋਟਰਸਾਈਕਲ ਦੇ ਕਾਗਜ਼ ਬਣਾਉਣ ਦੀ ਲੋੜ ਨਹੀਂ, ਜਿੱਥੇ ਮਰਜ਼ੀ ਮੋਟਰਸਾਈਕਲ ਲਈ ਫਿਰਿਓ, ਇੱਥੋਂ ਤੱਕ ਵੀ ਉਹ ਕਹਿੰਦੇ ਸੀਗੇ। ਤਾਂ ਹੁਣ ਜਦੋਂ ਇਹ ਲੋਕੀ ਲੱਗੇ ਹੋਏ ਆ ਜੀ ਇਸ ਚੀਜ਼ ਦੇ ਉੱਤੇ, ਔਰ ਬਹੁਤ ਵੱਡੇ ਪੱਧਰ ਦੇ ਉੱਤੇ ਬਿਜਲੀ ਚੋਰੀ ਹੁੰਦੀ ਆ। ਬਿਜਲੀ ਚੋਰੀ ਜੇ ਰੁਕਦੀ ਆ ਤਾਂ ਇੱਕ ਬਹੁਤ ਵੱਡੀਆਂ ਚੋਰ ਮੋਰੀਆਂ ਜਿਹੜੀਆਂ ਉਹ ਬੰਦ ਕੀਤੀਆਂ ਜਾ ਸਕਦੀਆਂ ਨੇ। ਪਾਵਰਕਾਮ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਨੇ ਕੁੰਡੀ ਹਟਾਓ ਮੁਹਿੰਮ ਦੇ ਵਾਸਤੇ, ਔਰ ਇਹਦੇ ਵਿੱਚ ਬਹੁਤ ਸਾਰੇ ਥਾਣੇ ਜਿਹੜੇ ਨੇ ਉਹ ਆਏ ਨੇ, ਔਰ ਥਾਣਿਆਂ ਤੋਂ ਕੁੰਡੀਆਂ ਹਟਾਈਆਂ ਗਈਆਂ ਨੇ। ਕਈ ਡੇਰੇ ਆਏ ਨੇ, ਇਹਦੇ ਵਿੱਚ ਡੇਰਿਆਂ ਤੋਂ ਬਿਜਲੀ ਚੋਰੀ ਜਿਹੜੀ ਉਹ ਫੜੀ ਗਈ ਆ, ਔਰ ਵੱਡੀ ਪੱਧਰ ਦੇ ਉੱਤੇ ਜੁਰਮਾਨੇ ਕੀਤੇ ਜਾ ਰਹੇ ਆ। ਜਲੰਧਰ ਦੇ ਵਿੱਚ ਛਾਪੇ ਮਾਰੇ, ਨਿਊ ਬਾਰਾਂਦਰੀ ਦੇ ਵਿੱਚ ਪੁਲਿਸ ਤੇ ਸਿਵਲ ਅਧਿਕਾਰੀ ਬਿਜਲੀ ਚੋਰੀ ਕਰਦੇ ਫੜੇ ਗਏ। ਇੱਕ ਡੀਐਸਪੀ ਤੇ ਇੱਕ ਈਟੀਓ ਵੀ ਇਹਦੇ ਵਿੱਚ ਸ਼ਾਮਲ ਹੈ। ਸਰਕਾਰੀ ਅਫਸਰਾਂ ਦੀ ਰਿਹਾਇਸ਼ ਜਿੱਥੇ ਆ ਉੱਥੇ ਪਾਵਰਕਾਮ ਨੇ ਬਿਜਲੀ ਚੋਰੀ ਦੇ 8 ਕੇਸ ਫੜੇ ਨੇ ਤੇ ਇਹਨਾਂ ਨੂੰ 6 ਲੱਖ ਰੁਪਏ ਜੁਰਮਾਨਾ ਕੀਤਾ ਜਲੰਧਰ ਚ। ਔਰ ਜਿਹੜੇ ਪਿੰਡਾਂ ਦੇ ਵਿੱਚ ਇਹਦਾ ਹੁਣ ਜਿਹੜਾ ਉਹ ਵਿਰੋਧ ਹੋ ਰਿਹਾ ਕੁਝ ਥਾਵਾਂ ਦੇ ਉੱਤੇ, ਹੈਰਾਨੀ ਦੀ ਗੱਲ ਇਹ ਆ ਕਿ ਕਿਸਾਨ ਧਿਰਾਂ ਨੇ ਕੁੰਡੀ ਪਾਈ ਹੋਈ ਹੈ ਔਰ ਦਰਜਨਾਂ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਾਵਰਕਾਮ ਦੀਆਂ ਚੈਕਿੰਗ ਟੀਮਾਂ ਦੀ ਘੇਰਾਬੰਦੀ ਕੀਤੀ ਗਈ ਆ, ਜਿਹਦੇ ਨਾਲ ਬਿਜਲੀ ਚੋਰਾਂ ਦੇ ਹੌਸਲੇ ਵਧਣ ਲੱਗੇ ਆ। ਪਾਵਰਕਾਮ ਨੇ ਪਹਿਲਾਂ ਰਸੂਖਵਾਨ ਬਿਜਲੀ ਚੋਰਾਂ ਨੂੰ ਹੱਥ ਪਾਇਆ, ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਚੈਕਿੰਗ ਸ਼ੁਰੂ ਕੀਤੀ ਤੇ ਹੁਣ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਪਾਵਰਕਾਮ ਦੇ ਅਧਿਕਾਰੀਆਂ ਦਾ ਵਿਰੋਧ ਕਰਨ ਲੱਗੇ ਆ। ਬਰਨਾਲਾ ਦੇ ਪਿੰਡ ਢਿਲਵਾਂ ਦੇ ਵਿੱਚ ਚੈਕਿੰਗ ਟੀਮ ਨੂੰ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਬੰਦੀ ਬਣਾਇਆ। ਪਾਵਰਕਾਮ ਦੀ ਟੀਮ ਨੇ ਪਿੰਡ ਦੇ ਧਨਾੜ ਲੋਕਾਂ ਦੀ ਕੁੰਡੀ ਲਾਉਣ ਤੋਂ ਬੇਵੱਸ ਹੋ ਕੇ ਪ੍ਰਤੀ 2 ਹਫ਼ਤੇ ਪਹਿਲਾਂ ਬਰਨਾਲੇ ਦੇ ਪਿੰਡ ਸੇਖਾ ਵਿੱਚ ਚੈਕਿੰਗ ਟੀਮ ਨੂੰ ਰੋਕਿਆ ਗਿਆ। ਇਹ ਪਿੰਡ ਸ਼ਹਿਣਾ ਦੇ ਵਿੱਚ ਕੁੰਡੀ ਹਟਾਓ ਮੁਹਿੰਮ ਕਿਸਾਨ ਯੂਨੀਅਨ ਨੇ ਸਫਲ ਨਹੀਂ ਹੋਣ ਦਿੱਤੀ। ਹੁਣ ਮੇਰਾ ਖਿਆਲ ਸ਼ਾਇਦ ਹੋ ਸਕਦਾ ਲੋਕਾਂ ਨੂੰ ਸਮਝ ਆਉਣ ਲੱਗ ਗਈ ਹੋਵੇ ਕਿ ਇਹ ਧਰਨਾ ਲਾਉਣ ਦੇ ਵਾਸਤੇ ਚੰਡੀਗੜ੍ਹ ਵੱਲ ਨੂੰ ਕਿਉਂ ਤੁਰੇ ਸੀਗੇ। ਇਹੀ ਕਾਰਨ ਸੀਗੇ ਕਿ ਕੁੰਡੀਆਂ ਨਾ ਫੜੀਆਂ ਜਾਣ ਤੇ ਜਿਹੜੀਆਂ ਜ਼ਮੀਨਾਂ ਨੇ ਉਹ ਨਾ ਛਡਾਈਆਂ ਜਾਣ। ਇਹ ਕੁਝ ਵੀ ਨਹੀਂ ਕਰਨ ਦੇਣਾ ਜਿਹੜਾ ਜੀ ਉਹ ਚਾਹੁੰਦੇ। ਪਾਵਰਕਾਮ ਵਾਲੇ ਇਹ ਕਹਿੰਦੇ ਆ ਕਿ ਸਾਲਾਨਾ 1200 ਕਰੋੜ ਰੁਪਏ ਦੀ ਬਿਜਲੀ ਦੀ ਚੋਰੀ ਹੁੰਦੀ ਆ। ਜੇ ਕਿਸਾਨ ਧਿਰਾਂ ਨੇ ਇਦਾਂ ਹੀ ਬਿਜਲੀ ਚੋਰੀ ਨੂੰ ਰੋਕਣ ਦੇ ਵਿੱਚ ਅੜਿੱਕੇ ਖੜੇ ਕੀਤੇ ਤਾਂ ਪਾਵਰਕਾਮ ਅਦਾਰੇ ਦੀ ਵਿੱਤੀ ਹਾਲਤ ਹੋਰ ਪਤਲੀ ਜਿਹੜੀ ਉਹ ਹੋ ਜਾਣੀ ਆ, ਕਿਉਂਕਿ ਜੇ ਇਹ ਚੋਰੀ ਨਾ ਰੁਕੀ ਤੇ ਉਹ ਇੱਕ ਪਾਸੇ ਫ੍ਰੀ ਦਿੱਤੀ ਜਾ ਰਹੀ ਹੈ ਬਿਜਲੀ, ਜਿਹੜੀ ਕਿਸਾਨਾਂ ਨੂੰ ਬਿਜਲੀ ਜਿਹੜੀ ਬੰਬਈਆਂ ਦੀ ਬਿਜਲੀ ਤਾਂ ਫ੍ਰੀ ਦਿੱਤੀ ਜਾ ਰਹੀ ਹੈ, ਹੁਣ ਕਿਸਾਨ ਘਰਾਂ ਦੇ ਵਿੱਚ ਕੁੰਡੀਆਂ ਪਾ ਕੇ ਜਿਹੜਾ ਬੈਠੇ ਨੇ। ਸਾਰੇ ਨਹੀਂ ਕਿਸਾਨ, ਪਰ ਬਹੁਤ ਸਾਰੇ ਜਿਹੜੇ ਉਹ ਪਾ ਰਹੇ ਨੇ। ਖਾਸ ਤੌਰ ਦੇ ਉੱਤੇ ਕਿਸਾਨ ਯੂਨੀਅਨਾਂ ਦਾ ਇਹਦੇ ਵਿਰੋਧ ਦੇ ਵਿੱਚ ਆ ਕੇ ਖੜ ਜਾਣਾ, ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਹਦਾ ਮਤਲਬ ਤੁਸੀਂ ਬਿਜਲੀ ਚੋਰੀ ਜਿਹੜੀ ਆ ਜੀ ਉਹਨੂੰ ਸ਼ਹਿ ਦੇ ਰਹੇ ਹੋ ਕਿ ਤੁਸੀਂ ਚੋਰੀ ਕਰੋ ਤੇ ਅਸੀਂ ਚੋਰੀ ਰੋਕਣ ਨਹੀਂ ਦੇਣੀ। ਇਹ ਤਾਂ ਬਿਲਕੁਲ ਜਿਹੜਾ ਜੀ ਉਹ ਧੱਕਾ ਹੋਊਗਾ। ਜਿਹੜੀ ਜਿਨ੍ਹਾਂ ਦੀ ਮਾੜੀ ਮੋਟੀ ਜਿਹੜੀ ਇੱਜ਼ਤ ਬਚੀ ਹੋਈ ਆ ਕਿਸਾਨ ਯੂਨੀਅਨਾਂ ਦੀ, ਉਹ ਵੀ ਜਾਂਦੀ ਰਹਿਣੀ ਹੈ ਜੀ ਜੇ ਇਹੋ ਜਿਹੇ ਹਾਲਾਤ ਹੀ ਰਹੇ। ਜੀ।